ਹੈਲੋ ਹਾਂ TV 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਦੇਖ ਸਕਦੇ ਹੋ ਕਿ ਲੱਖਾ ਸਿਧਾਣਾ ਦੇ ਵੱਲੋਂ ਜਿਹੜਾ ਸਮਾਂ ਤੈਅ ਕੀਤਾ ਗਿਆ ਸੀ ਤਾਂ ਉਸ ਦੇ ਅਨੁਸਾਰ ਖਾਲਸਾਈ ਨਿਸ਼ਾਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਮਾਰਚ ਇਸ ਮੋਰਚੇ ਦੇ ਵਿੱਚ ਲੈ ਕੇ ਆ ਰਹੇ ਨੇ। ਤਾਂ ਇਹ ਤੁਹਾਡੇ ਨਾਲ ਲਾਈਵ ਤਸਵੀਰਾਂ ਦੇ ਵਿੱਚ ਪੂਰਾ ਦ੍ਰਿਸ਼ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੱਖਾ ਸਿਧਾਣਾ ਦੇ ਵੱਲੋਂ ਜਿਹੜਾ ਪ੍ਰੋਗਰਾਮ ਤੈਅ ਕੀਤਾ ਹੋਇਆ ਸੀ। ਤਾਂ ਇਹ ਦੇਖ ਸਕਦੇ ਹੋ ਇਹ ਮੋਰਚੇ ਦੀ ਜਿਹੜਾ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਜਿਹੜਾ ਮਾਰਚ ਹੈ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਦੇ ਵਿੱਚ ਅੱਗੇ ਵੱਲ ਨੂੰ ਲੈ ਕੇ ਆਂਦਾ ਜਾ ਰਿਹਾ। ਤਾਂ ਜਿਹੜੀਆਂ ਲਾਈਵ ਤਸਵੀਰਾਂ TV 84 ਦੇ ਮਾਧਿਅਮ ਦੇ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬਹੁਤ ਵੱਡੀਆਂ ਤਸਵੀਰਾਂ ਨੇ ਮਾਰਚ ਦੀਆਂ। ਖਾਲਸਾਈ ਨੀਲੇ ਪੀਲੇ ਨਿਸ਼ਾਨ ਲੈ ਕੇ ਜਿਹੜੀ ਸੰਗਤ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਪੁੱਜੀ ਹੈ। ਇਹ ਮਾਲਵੇ ਦੇ ਕਹਿ ਸਕਦੇ ਹਾਂ ਕਿ ਵੱਖ-ਵੱਖ ਪਿੰਡਾਂ ਦਾ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਕਈ ਦਿਨਾਂ ਦੀ ਮਿਹਨਤ ਤੋਂ ਉਦਮ ਦਾ ਇਹ ਸਦਕਾ ਜਿਹੜਾ ਲੱਖਾ ਸਿਧਾਣਾ ਦੇ ਵੱਲੋਂ ਇੰਨਾ ਵੱਡਾ ਇਕੱਠ ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਟਰੈਕਟਰ ਟਰਾਲੀਆਂ ਨੇ, ਗੱਡੀਆਂ ਦੀ ਗੱਲ ਹੋਵੇ ਜਾਂ ਹੋਰ ਵਹੀਕਲਾਂ ਦੀ ਗੱਲ ਹੋਵੇ ਤਾਂ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਸਮਰਥਨ ਹੈ। ਸਭ ਤੋਂ ਉੱਪਰ ਲੱਖਾ ਸਿਧਾਣਾ ਆਪ ਜਿਹੜੀ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਨੇ। ਇਸ ਮੋਰਚੇ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪੰਜ ਪਿਆਰੇ ਸਾਹਿਬਾਨ ਨੇ ਉਹਨਾਂ ਦੀ ਵਿੱਚ ਆਈ ਹੈ। ਤਾਂ ਲੱਖਾ ਸਿਧਾਣਾ ਇੱਧਰ ਨਾਅਰੇ ਲਗਾਉਂਦੇ ਇੱਕ ਮਾਈਕ ਦੇ ਵਿੱਚ ਨਜ਼ਰ ਆ ਰਹੇ ਨੇ। ਇਸੇ ਤਰ੍ਹਾਂ ਸ਼ਹਿਰ ਦੇ ਵਿੱਚੋਂ ਦੀ ਲੰਘ ਕੇ ਆਏ ਨੇ। ਮੋਹਾਲੀ ਜਾਂ ਮੋਹਾਲੀ ਦੇ ਹੋਰ ਜਿਹੜੇ ਕਹਿ ਸਕਦੇ ਕਿ ਸੈਕਟਰਾਂ ਦੀ ਗੱਲ ਹੋਵੇ, ਸੰਗਤ ਦੇ ਵਿੱਚ ਜਿੱਥੇ ਅਵੇਅਰਨੈਸ ਵੀ ਇਹਦੇ ਨਾਲ ਪੈਦਾ ਹੋਈ ਹੈ, ਸੰਗਤ ਵੀ ਆਈ ਹੈ, ਕੁਝ ਲੋਕ ਉਹ ਵੀ ਆਏ ਨੇ ਜਿਹੜੇ ਤਕਰੀਬਨ ਇੱਥੇ ਕੁਝ ਦਿਨ ਰਹਿਣਗੇ ਔਰ ਕੁਝ ਇਹਨਾਂ ਟਰੈਕਟਰ ਟਰਾਲੀਆਂ ਦੇ ਵਿੱਚੋਂ ਪੱਕੇ ਮੋਰਚੇ ਵੀ ਲਗਾਏ ਜਾਣਗੇ ਜਿਹੜੇ ਇੱਥੇ ਪੱਕੇ ਤੌਰ ਦੇ ਉੱਪਰ ਇਸ ਜਗ੍ਹਾ ਦੇ ਲਾਈਵ ਤਸਵੀਰਾਂ ਦੇ ਵਿੱਚ ਪੂਰਾ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਲੱਖਾ ਸਿਧਾਣਾ ਦੇ ਵੱਲੋਂ ਜਿਹੜਾ ਜਕਾਰੇ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਪੰਜ ਪਿਆਰਿਆਂ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਪੂਰਾ ਮੋਰਚਾ ਆਇਆ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਵੱਡਾ ਇਕੱਠ ਲੈ ਕੇ ਲੱਖਾ ਸਿਧਾਣਾ ਖਾਲਸਾਈ ਨੀਲੇ ਪੀਲੇ ਨਿਸ਼ਾਨ ਸਾਹਿਬਾਂ ਦੀ ਅਗਵਾਈ ਦੇ ਵਿੱਚ ਪੁੱਜੇ ਨੇ। ਤਾਂ ਇਹ ਜਿਹੜੀਆਂ ਮੋਰਚੇ ਦੀਆਂ ਭਾਵਪੂਰਕ ਤਸਵੀਰਾਂ ਕਹੀਆਂ ਜਾ ਸਕਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਵੱਡਾ ਸਮਰਥਨ ਦੇਣ ਵਾਸਤੇ ਇਸ ਮੋਰਚੇ ਨੂੰ, ਕੌਮੀ ਇਨਸਾਫ ਮੋਰਚੇ ਨੂੰ ਲਗਾਤਾਰ ਕਈ ਪਿੰਡਾਂ ਦੇ ਵਿੱਚ ਜਿਹੜਾ ਪ੍ਰਚਾਰ ਪ੍ਰਸਾਰ ਕਰਨ ਤੋਂ ਬਾਅਦ ਜਿਹੜਾ ਲੱਖਾ ਸਿਧਾਣਾ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਸਫਲ ਹੋਏ ਨੇ। ਇਸ ਵੱਡੇ ਮਾਰਚ ਨੂੰ ਕੌਮੀ ਇਨਸਾਫ ਮੋਰਚੇ ਦੇ ਵਿੱਚ ਲਿਆਉਣ ਦੇ ਵਿੱਚ ਜਿਹੜੀਆਂ ਤਮਾਮ ਤਰ੍ਹਾਂ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਉਹਦੇ ਨਾਲ ਭਾਨਾ ਸਿੱਧੂ ਹੋਣ, ਜਗਦੀਪ ਰੰਧਾਵਾ ਹੋਵੇ ਜਾਂ ਰਾਜ ਸਿੰਘ ਖਾਲਸਾ ਹੋਵੇ, ਜਿੰਨੀ ਵੀ ਲੱਖਾ ਸਿਧਾਣਾ ਦੀ ਟੀਮ ਹੈ ਉਹਨਾਂ ਦੇ ਵੱਲੋਂ ਵੀ ਜਿਹੜਾ ਭਰਪੂਰ ਸਮਰਥਨ ਮਿਲਿਆ ਸੀ। ਇਸ ਕਹਿ ਸਕਦੇ ਹਾਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੱਡੀਆਂ ਜਿਹੜੀਆਂ ਤਮਾਮ ਤਸਵੀਰਾਂ ਨੇ ਔਰ ਸੰਗਤ ਦਾ ਵੀ ਭਰਪੂਰ ਹੁਲਾਰਾ ਕਿਹਾ ਜਾ ਸਕਦਾ ਹੈ। ਤਾਂ ਯਤਨ ਕਰਾਂਗੇ ਲੱਖਾ ਸਿਧਾਣਾ ਦੇ ਨਾਲ ਗੱਲਬਾਤ ਹੋ ਸਕੇ ਔਰ ਅੱਜ ਕਿਸ ਤਰ੍ਹਾਂ ਦਾ ਪੂਰਾ ਵਾਤਾਵਰਨ ਹੈ, ਕਿਸ ਤਰ੍ਹਾਂ ਦਾ ਦ੍ਰਿਸ਼ ਹੈ, ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਦਾ ਯਤਨ ਕਰਾਂਗੇ। ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਇਕੱਠ ਕਿਹਾ ਜਾ ਸਕਦਾ ਹੈ ਕਿ ਇਸ ਦਿਨ ਤੋਂ ਬਾਅਦ ਜਿਹੜੀ ਲਗਾਤਾਰ ਗਿਣਤੀ ਵਧੇਗੀ, ਜਿਹੜਾ ਅੱਜ ਦਾ ਸਮਰਥਨ ਕਿਹਾ ਜਾ ਸਕਦਾ ਹੈ। ਤਾਂ ਇਹ ਵੀ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਾਣ ਪਾਉਣ ਵਾਲੀ ਗੱਲ ਹੋਵੇਗੀ ਕਿ ਕਿਸ ਤਰੀਕੇ ਦੇ ਨਾਲ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਜਿਹੜਾ ਨੌਜਵਾਨਾਂ ਦੇ ਵਿੱਚ ਜਾਂ ਸੰਗਤ ਦੀ ਗੱਲ ਹੋਵੇ ਤਾਂ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਮੋਰਚੇ ਨੂੰ ਹੁਲਾਰਾ ਵੀ ਮਿਲੇਗਾ ਇਸ ਫੈਸਲੇ ਦੇ ਨਾਲ, ਇਸ ਚੱਕੇ ਗਏ ਕਦਮ ਦੇ ਨਾਲ, ਕਿਉਂਕਿ ਮੋਰਚਾ
ਕਹਿਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸਿੱਖਾਂ ਨੂੰ ਅੱਤਵਾਦੀ ਕਹਿਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਭਗਵੰਤ ਸਰਕਾਰ ਹੋਸ਼ ਆਓ, ਹੋਸ਼ ਆਓ, ਹੋਸ਼ ਆਓ। ਸਿੱਖਾਂ ਨਾਲ ਧੱਕਾ ਕਰਨਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਸਿੱਖਾਂ ਨੂੰ ਬਣਦੇ ਹੱਕ ਦਿਓ। ਸਤਿ ਸ੍ਰੀ ਤੇਰਾ ਜੋ ਮਰਜੀ ਇਦਾਂ ਕਰ ਲਾ ਕਵਰ ਬਾਬਾ ਜੀ ਡੰਡੇ ਆ ਜਾ ਘੇਰਾ ਬੰਦ ਜਿਹੜੀਆਂ ਸਰਕਾਰਾਂ ਲਗਾਤਾਰ ਜਿਹੜੀ ਭਾਈ ਤੁਰੇ ਆ ਭਾਈ ਤੁਰੇ ਭਾਈ ਪਰਾਂ ਕਰ ਯਾਰ ਭਾਈ ਪ੍ਰੈਸ ਵਾਲੇ ਕਿ ਪਲੇ ਕਰ ਲਾ ਹੁਣ ਆਊਗਾ ਮੂੰਹ ਆਊਗਾ ਹਾਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਾਈ ਲੱਖਾ ਸਧਾਣਾ ਜਿਹੜਾ ਅੱਜ ਇੱਕ ਵੱਡਾ ਇਕੱਠ ਲੈ ਕੇ ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਪੁੱਜੇ ਨੇ ਤਾਂ ਗੱਲਬਾਤ ਕਰ ਲੈਣੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਪਿੰਡ ਉਂਟ ਭਗਤ ਰਾਮ ਤੋਂ ਜੀ। ਤੇ ਗੱਲ ਕੀਤੀ ਜਾਵੇ ਕਿੱਦਾਂ ਪੱਕੇ ਰਹੋਗੇ ਇੱਥੇ ਜਾਂ ਫਿਰ ਚਲੇ ਜਾਓਗੇ ਤੁਸੀਂ ਨਹੀਂ ਸਾਡੇ ਪਿੰਡ ਦੇ ਸਾਰਾ ਸਿਸਟਮ ਹੈ ਵੀ ਹਫ਼ਤੇ ਬਾਅਦ ਸਿੰਘ ਆਉਂਦੇ ਜਾਂਦੇ ਰਹਿੰਦੇ। ਅਸੀਂ ਟੈਂਟ ਲਾਉਣ ਆਏ ਹਾਂ। ਪਹਿਲਾਂ ਅਸੀਂ ਮਿਡਲੈਂਡ ਸੰਸਥਾ ਨਾਲ ਜੁੜੇ ਹੋਏ ਸੀ, ਉੱਥੇ ਸਾਡੀ ਵਿਚਾਰਧਾਰਾ ਨਹੀਂ ਮਿਲੀ, ਉਹ ਟੈਂਟ ਨਹੀਂ। ਹੁਣ ਅਸੀਂ ਪਿੰਡ ਵੱਲੋਂ ਟੈਂਟ ਲਾ ਕੇ ਨਾ ਜਾਵਾਂਗੇ ਤੇ ਸਿੰਘ ਹਫ਼ਤੇ ਦੀ ਹਫ਼ਤੇ ਆਉਂਦੇ ਜਾਂਦੇ ਰਹਿਣਗੇ। ਵਹੀਕਲਾਂ ਦੀ ਕਿੰਨੀ ਕੁ ਗਿਣਤੀ ਹੈ ਜੇ ਗੱਲ ਕਰੀਏ ਤਾਂ ਜਿਹੜੀ ਲੱਖਾ ਸਧਾਣਾ ਨੇ ਪ੍ਰਚਾਰ ਕੀਤਾ ਪਿੰਡਾਂ ਦੇ ਵਿੱਚ ਜਾ ਕੇ ਇਹ ਲਗਭਗ ਜੇ ਗੱਡੀ ਤੇ ਟਰੈਕਟਰ ਲਾਈਏ ਜੀ ਆਪਾਂ 500-700 ਦੇ ਕਰੀਬ ਹੈ। 700 ਸਾਧਨ ਹੈ। ਸੰਗਤ ਕਿੰਨੀ ਕੁ ਹੋਏਗੀ ਟੋਟਲ ਸੰਗਤ ਲਾ ਲਓ ਜੀ, ਹਰੇਕ ਗੱਡੀ ਵਿੱਚ 5 ਤੋਂ 7 ਬੰਦੇ ਢਾਲ ਸਕਦੇ ਆ। ਨੌਜਵਾਨ ਵੀਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕੁਝ ਪੱਕੇ ਰਹਿਣਗੇ ਤੇ ਕੁਝ ਆਪਣੇ ਹਾਜ਼ਰੀ ਲਵਾ ਕੇ ਜੇ ਤਰੀਕੇ ਦੇ ਨਾਲ ਦਿੱਲੀ ਅੰਦੋਲਨ ਦੀ ਗੱਲ ਹੋਵੇ ਤਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜੀ ਸੰਗਤ ਦੇ ਵੱਲੋਂ ਆਪਣੀ ਭੂਮਿਕਾ ਨਿਭਾਈ ਗਈ ਸੀ। ਤਾਂ ਇਸ ਵਕਤ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨ ਵੀਰ ਵੀ ਨੇ ਉਹ ਵੀ ਖਾਲਸਾਈ ਨੀਲੇ ਪੀਲੇ ਨਿਸ਼ਾਨ ਲੈ ਕੇ ਪੁੱਜੇ ਨੇ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ। ਇਹ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਮਾਨਸਾ ਤੋਂ ਆਏ ਵੀਰ ਜੀ। ਮੋਰਚੇ ਨੂੰ ਸਮਰਥਨ ਦੇਣ ਆਏ ਹੋ? ਹਾਂ ਬਾਈ ਜੀ। ਕੀ ਸੋਚਦੇ ਹੋ ਬਾਈ ਕਿਸ ਤਰੀਕੇ ਦੀ ਜਿਹੜੀ ਦਲੀਲ ਲੈ ਕੇ ਆਏ ਹੋ, ਵਿਚਾਰਧਾਰਾ ਕਿਸ ਤਰ੍ਹਾਂ ਦੀ ਬੰਦੀ ਸਿੰਘਾਂ ਦੀ ਬਾਬਤ ਜਾਂ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਹੋਣ ਪਰ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਇਹਨਾਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ, ਕੀ ਸੋਚਦੇ ਹੋ ਤੁਸੀਂ? ਗੌਰਮੈਂਟ ਧੱਕਾ ਕਰਦੀ ਹੈ ਬਈ, ਤਾਂ ਪਹਿਲਾਂ ਦੀ ਹੁੰਦਾ ਹੈ। 70 ਸਾਲ ਹੋ ਗਏ ਦਾ ਗੁਲਾਮ ਅਸੀਂ ਹੁਣ ਵੀ ਆ, ਪਹਿਲਾਂ ਵੀ ਸੀ। ਜਿੱਦੇ ਆਜ਼ਾਦੀ ਮਿਲ ਗਈ ਉਦੋਂ ਸਾਰਾ ਕੁਝ ਹੋਊਗਾ, ਜਿੱਦੇ ਕੌਮੀ ਘਰ ਬਣ ਗਿਆ ਸਾਡਾ। ਲੱਖੇ ਸਧਾਣੇ ਦਾ ਪ੍ਰਚਾਰ ਦਾ ਸਦਕਾ ਆਏ ਹੋ ਜਾਂ ਵੈਸੇ ਨਿੱਜੀ ਤੌਰ ਤੇ ਪਹਿਲਾਂ ਆ ਕੇ ਗਏ? ਬਈ ਨਿੱਜੀ ਤੌਰ ਤੇ ਸਾਡਾ ਕੋਈ ਹੱਕ ਨਹੀਂ ਬਣਦਾ, ਆਪ ਸਿਆਣੇ ਸੀ ਸਾਰੇ, ਇਹ ਤਾਂ ਕੋਈ ਗੱਲ ਹੀ ਨਹੀਂ ਬਾਈ। ਪੱਕੇ ਰਹੋਗੇ ਇੱਥੇ? ਹਾਂ ਹਾਂ ਬਾਈ, ਸਾਰਾ ਸਮਾਨ ਲੈ ਕੇ ਆਏ ਹੋ? ਹਾਂਜੀ ਹਾਂ ਬਾਈ, ਸਮਾਨ ਦਾ ਵਿੱਚ ਹੈ ਸਾਰਾ। ਇਹ ਲਾਈਵ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਵੀਰ ਨੇ ਉਹ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਆਏ ਨੇ। ਔਰ ਇਹ ਜਿਹੜੀਆਂ ਟਰਾਲੀਆਂ ਹਾੜੀ ਸੌਣੀ ਦੀ ਫਸਲ ਵੇਲੇ ਜਦੋਂ ਕਟਾਈ ਹੁੰਦੀ ਹੈ ਫਸਲਾਂ ਦੀ ਤਾਂ ਉਸ ਵਕਤ ਵਰਤੀਆਂ ਜਾਂਦੀਆਂ ਨੇ, ਪਰ ਇਹ ਫਸਲਾਂ ਵੇਲੇ ਨਹੀਂ। ਅੱਜ ਇਹ ਜਿਹੜਾ ਕੌਮੀ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਉਸ ਵਾਸਤੇ ਵਰਤਿਆ ਜਾਣਾ। ਬਾਬਾ ਜੀ ਨੇ ਸਾਡੇ ਨਾਲ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਬਾਬਾ ਫਤਿਹ। ਜੀ ਕਿਹੜੇ ਪਿੰਡ ਤੋਂ ਆਏ ਹੋ ਜੀ? ਧਲੇਵਾਂ ਤੋਂ ਜੀ। ਹਾਂਜੀ। ਕੀ ਸੋਚਦੇ ਹੋ ਜੀ ਮੋਰਚੇ ਦੀ ਗੱਲ ਕਰੀਏ, ਲੱਖਾ ਸਧਾਣਾ ਨੇ ਪ੍ਰਚਾਰ ਕੀਤਾ, ਪਿੰਡਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ, ਅੱਜ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਆਏ ਹੋ, ਕੀ ਸੋਚਦੇ ਹੋ? ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੀ ਸੋਚਦੇ ਆ ਜੀ, ਬਸ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਇਹ ਬਜ਼ੁਰਗ ਬਾਬੇ ਵੀ ਨੇ, ਨੌਜਵਾਨ ਵੀ ਨੇ ਜਾਂ ਹੋਰ ਵਰਗਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਵੱਡਾ ਸਮਰਥਨ ਮਿਲਦਾ ਨਜ਼ਰ ਆਉਂਦਾ ਹੈ। ਤਾਂ ਇਹ ਜਿਹੜੀਆਂ ਲਾਈਵ ਵੱਖ-ਵੱਖ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ। ਔਰ ਜਿਸ ਤਰੀਕੇ ਦੇ ਨਾਲ ਸੰਗਤ ਦੇ ਵਿੱਚੋਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਬਜ਼ੁਰਗ ਬਾਬਿਆਂ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਉਹਨਾਂ ਦੀ ਇਹ ਗਵਾਹੀ ਹੈ ਕਿ ਕਰੀਬਨ 700 ਤੋਂ ਲੈ ਕੇ ਜਿਹੜਾ 800 ਤੱਕ ਵਹੀਕਲਾਂ ਦੀ ਗਿਣਤੀ ਹੈ ਉਹਨਾਂ ਦੇ ਵੱਲੋਂ ਇਸ ਮੋਰਚੇ ਨੂੰ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ। ਤਾਂ ਵਲੰਟੀਅਰਾਂ ਦੇ ਵੱਲੋਂ ਵੀ ਜਿਹੜੇ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਟ੍ਰੈਫਿਕ ਨੂੰ ਲੈ ਕੇ ਜਾਂ ਹੋਰ ਤਰੀਕਿਆਂ ਦੇ ਨਾਲ। ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਕਿਤੇ ਨਾ ਕਿਤੇ
ਪੁਖਤਾ ਪ੍ਰਬੰਧ ਕੀਤੇ ਹੋਏ ਨਜ਼ਰ ਆਉਂਦੇ ਨੇ। ਤਾਂ ਇੱਧਰ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਹੈ, ਕਿਉਂਕਿ ਕਿਤੇ ਨਾ ਕਿਤੇ ਜੇ ਇਸ ਤੋਂ ਪਹਿਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਮੋਰਚੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸੰਗਤ ਘੱਟ ਹੈ, ਪਰ ਅੱਜ ਮੋਰਚੇ ਨੂੰ ਵੱਡਾ ਸਮਰਥਨ ਮਿਲਿਆ ਹੈ। ਸਵੇਰ ਤੋਂ ਲੈ ਕੇ ਗੱਲ ਕੀਤੀ ਜਾਵੇ ਤਾਂ ਬਾਪੂ ਲਾਭ ਸਿੰਘ ਨੇ ਸਾਡੇ ਨਾਲ, ਉਹਨਾਂ ਦੇ ਨਾਲ ਵੀ ਯਤਨ ਕਰਾਂਗੇ ਗੱਲਬਾਤ ਕਰਨ ਦਾ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਬਾਪੂ ਜੀ ਅੱਜ ਲੱਖਾ ਸਧਾਣਾ 700 ਤੋਂ ਲੈ ਕੇ 800 ਤੱਕ ਜਿਹੜੀ ਟਰਾਲੀ ਹੈ, ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਆਏ ਨੇ। ਕਿਵੇਂ ਦੇਖਦੇ ਹੋ ਜੀ? ਇਹਦੇ ਪੁੱਤਰ ਕਿਸੇ ਦਿਨ ਸਾਰਾ ਚੰਡੀਗੜ੍ਹ ਹੀ ਬੰਦ ਹੋ ਜਾਣਾ ਹੈ। ਮਤਲਬ ਜਿਹੜਾ ਕੁਦਰਤ ਦਾ ਹੁਕਮ ਹੈ ਨਾ, ਉਹਨੂੰ ਕੋਈ ਮੇਟ ਨਹੀਂ ਸਕਿਆ। ਇਹ ਹੁਣ ਕੁਦਰਤ ਦਾ ਹੁਕਮ, ਝੂਠ ਤੇ ਸੱਚ ਦੀ ਜੰਗ ਚੱਲਦੀ ਹੈ। ਇਹ ਤੇਰੇ ਮੇਰੇ ਵਾਸਤੇ ਨਹੀਂ ਗੱਲ। ਜਿੱਥੇ ਗੁਰੂ ਗ੍ਰੰਥ ਸਾਹਿਬ ਆ ਬਾਜੇ ਉੱਥੇ ਕੋਈ ਚੀਜ਼ ਦੀ ਘਾਟ ਰਹਿੰਦੀ ਹੈ। ਇਹ ਪਰਿਵਾਰ ਸਾਰਾ ਉਹਦਾ ਹੈ। ਇਹਨਾਂ ਦੇ ਕੱਲ ਨੂੰ ਗੁਰੂ ਅਮਰੀਕਾ ਦੀ ਕਰੋਨਾ ਹੋਣ ਨਾਲ ਲਗਭਗ ਲੋਕ ਇਸ ਗੱਲ ਦਾ ਕੁਦਰਤ ਨੂੰ ਪਤਾ ਹੈ। ਜਿਹੜਾ ਕੁਝ ਇੱਥੇ ਹੋਣਾ ਹੈ, ਜਿਹੜਾ ਇਹਨੇ ਆਰੰਭ ਕਰਾਇਆ, ਵੇਖੋ ਕੁਦਰਤ ਕੀ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਬਾਪੂ ਲਾਭ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਬਾਪੂ ਲਾਭ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਵੇਲੇ ਵੀ ਜਿਹੜਾ ਸੀਗਾ ਚੰਡੀਗੜ੍ਹ ਦੇ ਮਟਕਾ ਚੌਂਕ ਦੇ ਵਿੱਚ ਪੱਕੇ ਡੇਰੇ ਲਗਾਏ ਸਨ। ਤਾਂ ਅੱਜ YPS ਚੌਂਕ ਦੇ ਵਿੱਚ ਉਹਨਾਂ ਦੇ ਪੱਕੇ ਡੇਰੇ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਤਾਂ ਅੱਜ ਜਿਹੜੀ ਵੱਡੀ ਤਾਦਾਦ ਦੇ ਵਿੱਚ ਸੰਗਤ ਦੇ ਸਮਰਥਨ ਦੀ ਗੱਲ ਹੋਵੇ ਤਾਂ ਸੰਗਤ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਸਮਰਥਨ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ। ਤਾਂ ਉਧਰ ਮੋਰਚੇ ਦੀ ਪੂਰੀ ਰੂਪਰੇਖਾ ਨੂੰ ਲੈ ਕੇ ਕਿਤੇ ਨਾ ਕਿਤੇ ਸਰਕਾਰ ਦੀਆਂ ਏਜੰਸੀਆਂ ਦੀ ਗੱਲ ਹੋਵੇ, ਚਾਹੇ ਉਹ ਸੈਂਟਰ ਦੀਆਂ ਏਜੰਸੀਆਂ ਹੋਣ, ਚਾਹੇ ਸਟੇਟ ਦੀਆਂ ਏਜੰਸੀਆਂ ਹੋਣ, ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਮੋਰਚੇ ਨੂੰ ਸੰਗਤ ਦਾ ਵੱਡਾ ਸਮਰਥਨ ਮਿਲਦਾ ਨਜ਼ਰ ਆਉਂਦਾ ਹੈ। ਤਾਂ ਇਹ ਜਿਹੜੀਆਂ ਲਾਈਵ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਹਰ ਵਰਗ ਦੇ ਜਿਹੜੇ ਤਮਾਮ ਲੋਕ ਨੇ ਉਹਨਾਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਤਰੀਕਿਆਂ ਦੇ ਨਾਲ ਬਹੁਤ ਵੱਡਾ ਯੋਗਦਾਨ ਵੀ ਪਾਇਆ ਜਾ ਰਿਹਾ ਹੈ। ਇਹ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਉਹ ਲੋਕ ਨੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਸਿਰ ਤੋੜ ਜਿਹੜਾ ਆਪਣਾ ਯੋਗਦਾਨ ਪਾਇਆ ਸੀ ਅਤੇ ਬਹੁਤ ਸੁਚੱਜੀ ਭੂਮਿਕਾ ਉਸ ਵਕਤ ਵੀ ਨਿਭਾਈ ਸੀ। ਅੱਜ ਇੱਕ ਤਰ੍ਹਾਂ ਦੇ ਨਾਲ ਵਿਲੱਖਣ ਜਿਹੜੀਆਂ ਕੌਮੀ ਇਨਸਾਫ ਮੋਰਚੇ ਦੀਆਂ ਤਸਵੀਰਾਂ ਹੋਈਆਂ ਨੇ ਕਿ ਜਿਹੜੇ ਨੌਜਵਾਨਾਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰ ਕੇ ਮੋਰਚੇ ਨੂੰ ਸਮਰਥਨ ਕੀਤਾ, ਵੱਖ-ਵੱਖ ਪਿੰਡਾਂ ਦੇ ਵਿੱਚ ਗਏ। ਪਰ ਅੱਜ ਇਸ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੱਡਾ ਇਕੱਠ ਲੈ ਕੇ ਪੁੱਜੇ ਨੇ। ਔਰ ਲੱਖਾ ਸਧਾਣਾ ਦਾ ਇਹ ਵੀ ਦਾਅਵਾ ਹੈ ਕਿ ਉਹ ਲਗਾਤਾਰ ਹੋਰ ਪਿੰਡਾਂ ਦੇ ਵਿੱਚ ਜਾਣਗੇ। ਜਿਹੜੇ ਪਿੰਡਾਂ ਦੇ ਵਿੱਚ ਉਹ ਵਿਚਰ ਨਹੀਂ ਸਕੇ ਉਹਨਾਂ ਪਿੰਡਾਂ ਦੇ ਵਿੱਚ ਜਾਣਗੇ ਅਤੇ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਨਿਰੰਤਰ ਜਾਰੀ ਰਹੇਗਾ। ਅਤੇ ਜਿਹੜੀਆਂ ਲਾਈਵ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਿੰਦੇ ਹਾਂ। ਕੋਸ਼ਿਸ਼ ਕਰਾਂਗੇ ਲੱਖਾ ਸਧਾਣਾ ਦੇ ਨਾਲ ਵੀ ਗੱਲਬਾਤ ਹੋ ਸਕੇ। ਆਇਆ ਭਾਈ ਆ ਜਾ ਪਿੱਛੇ ਧਿਆਨ ਸੁੱਕੇ ਭਾਈ ਦੇਖਣਾ ਭਾਈ ਕਾਪੇ ਗੰਡੇ 'ਚ ਲੋਕਾਂ ਨੂੰ ਫਸਾ ਰਹੀ ਹੈ। ਇੱਕ ਪ੍ਰਚਾਰ ਕੋਈ ਗੱਲ ਨਹੀਂ ਵੀਰੇ, ਕੋਈ ਆ ਪਹੁੰਚ ਹੀ ਗਏ ਹੁਣ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਵੀਰੇ, ਕੋਈ ਗੱਲ ਨਹੀਂ। ਸਰਕਾਰ ਬਾਰੇ ਕਹਿ ਰਹੀ ਸੀ ਸਰਕਾਰ ਇਹ ਪ੍ਰਾਪੇ ਗੰਡੇ 'ਚ ਲੋਕਾਂ ਨੂੰ ਫਸਾ ਰਹੀ ਹੈ। ਘੁੰਮਣ ਘੇਰੀ 'ਚ ਸਾਨੂੰ ਵੀ ਕੱਲ ਦਾ ਜ਼ੋਰ ਲੱਗਿਆ ਪ੍ਰਸ਼ਾਸਨ ਦਾ ਕਿ ਇੱਥੇ ਤੁਸੀਂ ਇੱਥੇ ਆਉਣਾ ਨਹੀਂ। ਇਹਦਾ ਸਹਿਮਤੀ ਬਣ ਗਈ ਹੈ ਜਾਂ ਸਰਕਾਰ ਨਾਲ ਗੱਲਬਾਤ ਤੈਅ ਹੋ ਚੁੱਕੀ ਹੈ। ਇਹਦਾ ਮੋਰਚੇ ਦੇ ਹੁਣ ਰਜਾਮੰਦੀ ਹੋ ਚੁੱਕੀ ਹੈ। ਸੋ ਇਹ ਚਾਲਾਂ ਦਿੱਲੀ ਵੀ ਆਪਾਂ ਦੇਖੀਆਂ ਕਿਵੇਂ ਸਰਕਾਰ ਨੇ ਤਕੜਬਾਜ਼ੀਆਂ ਉੱਥੇ ਵੀ ਖੇਡੀਆਂ ਨੇ। ਕਦੇ ਕੋਈ ਗੱਲ, ਕਦੇ ਕੋਈ ਗੱਲ, ਕਦੇ ਐਂ ਕਰਦੇ ਆ, ਕਦੇ ਐਂ ਕਰਦੇ ਆ। ਅਸੀਂ ਕਿਸੇ ਝਾਂਸੇ ਕਿਸੇ ਚਾਲ 'ਚ ਨਹੀਂ ਆਉਣਾ। ਅਸੀਂ ਜਿੰਨਾ ਚਿਰ ਸਾਡੇ ਬੰਦੀ ਸਿੰਘ ਬਾਹਰ ਨਹੀਂ ਆ ਜਾਂਦੇ
ਕੋਈ ਬੇਅਦਬੀ ਦਾ ਇਨਸਾਫ ਨਹੀਂ ਮਿਲ ਜਾਂਦਾ, ਗੋਲੀ ਕਾਂਡ ਦਾ ਇਨਸਾਫ ਨਹੀਂ ਮਿਲ ਜਾਂਦਾ। ਅਸੀਂ ਕਿਸੇ ਵੀ ਤਰੀਕੇ ਨਾਲ ਉਨਾ ਚਿਰ ਇੱਥੋਂ ਇਸ ਮੋਰਚੇ ਦੇ ਵਿੱਚੋਂ ਵਾਪਸ ਨਹੀਂ ਜਾਣਾ। ਮੈਂ ਇਹ ਕਹਿਣਾ, ਇਹ ਨਾ ਸੋਚਿਆ ਕਰ ਵੀ ਅਸੀਂ ਕੋਈ ਲੀਡਰ ਕਰਕੇ ਜਾਣਾ, ਫਲਾਣੇ ਬੰਦੇ ਕਰਕੇ ਜਾਣਾ, ਫਲਾਣੇ ਕਰਕੇ ਜਾਣਾ। ਨਹੀਂ, ਅਸੀਂ ਆਪਣੇ ਯੋਧਿਆਂ ਕਰਕੇ ਜਾਣਾ ਹੈ, ਜਿਨ੍ਹਾਂ ਨੇ ਸਾਡੇ ਲਈ ਇੱਥੇ ਐਡੀਆਂ ਕੁਰਬਾਨੀਆਂ ਕਰਕੇ ਜੇਲ੍ਹਾਂ 'ਚ ਬੰਦ। ਤੇ ਬਾਈ ਜੀ ਕਿਵੇਂ ਦੇਖਦੇ ਹੋ ਕਿ ਅਜਨਾਲੇ ਦੀ ਘਟਨਾ ਨੂੰ ਬੜਾ ਜਿਹੜਾ ਨੈਸ਼ਨਲ ਮੀਡੀਆ ਦਿਖਾ ਰਿਹਾ ਹੈ ਕਿ ਮਾਹੌਲ ਖਰਾਬ ਹੋਇਆ ਜੀ ਤੇ ਮਹਾਰਾਜ ਦੇ ਸਰੂਪ ਨੂੰ ਲੈ ਕੇ ਗਏ ਨੇ, ਬਹੁਤ ਗਲਤ ਕੀਤਾ ਜੀ। ਦੇਖੋ, ਇਹ ਜਿਹੜਾ ਮਾਹੌਲ ਆ ਇਹ ਬਣਾਇਆ ਕਿਹਨੇ, ਇਹ ਵਰਤਾਂਤ ਸਿਰਜਿਆ ਕਿਹਨੇ? ਜਿਹੜਾ ਸਵਾਲ ਇਹ ਬਣਦਾ ਸੀ ਕਿ ਜਿਹੜਾ ਉਹਨਾਂ ਤੇ ਪਰਚਾ ਦਰਜ ਹੋਇਆ ਉਹ ਸਹੀ ਆ ਜਾਂ ਗਲਤ ਆ, ਇਹਦੀ ਪੜਤਾਲ ਹੋਵੇ। ਇਹ ਸਵਾਲ ਬਣਨ ਦੀ ਬਜਾਏ ਸਵਾਲ ਇਹ ਬਣਾ ਦਿੱਤਾ ਗਿਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਸਹੀ ਸੀ ਜਾਂ ਗਲਤ ਸੀ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਗਿਆ। ਇਹ ਸਾਰੀਆਂ ਗੱਲਾਂ ਦਾ ਪ੍ਰਾਪੇਗੰਡਾ ਪਹਿਲਾਂ ਪ੍ਰਸ਼ਾਸਨ ਨੇ ਸ਼ੁਰੂ ਕੀਤਾ, ਉੱਥੋਂ ਦੇ ਨੇ, ਫਿਰ ਸਰਕਾਰ ਨੇ ਆਪਣੇ ਆਈਟੀ ਸੈੱਲ ਦੇ ਉੱਤੇ ਜ਼ੋਰ ਲਾਇਆ, ਉਹਨਾਂ ਨੇ ਮਾਹੌਲ ਸਿਰਜਿਆ। ਪਰ ਰਹਿੰਦੀ ਖੂੰਦੀ ਕਸਰ ਜਿਹੜੇ ਅਖੌਤੀ ਕੁਝ ਧਰਮ ਦੇ ਪ੍ਰਚਾਰਕ ਬਣੇ ਫਿਰਦੇ ਆ, ਆਪਣੇ ਆਪ ਨੂੰ ਕੋਈ ਸਮਾਜ ਸੇਵੀ ਬਣੇ ਫਿਰਦੇ ਆ, ਉਹ ਲੱਗ ਗਏ ਲਗਾਤਾਰ ਕਿ ਇੱਥੇ ਐਂ ਕਰਤਾ। ਮੈਂ ਯਾਰ ਪੁੱਛਣਾ ਚਾਹੁੰਦਾ, ਮੈਨੂੰ ਇਹ ਦੱਸੋ, ਤੁਸੀਂ ਗੱਲ ਕਰਦੇ ਹੋ ਕਿ ਉੱਥੇ ਬੇਅਦਬੀ ਹੋ ਗਈ ਜੀ, ਉੱਥੇ ਥਾਣੇ 'ਚ ਭੱਠੀਆਂ ਪਈਆਂ ਸੀ ਸ਼ਰਾਬ ਦੀਆਂ। ਆਪਾਂ ਨਗਰ ਕੀਰਤਨ ਲੈ ਕੇ ਜਾਂਦੇ ਆ, ਕੀ ਸ਼ਹਿਰ ਦੇ ਵਿਚਾਲੇ ਦੁਆਲੇ ਸ਼ਰਾਬ ਦੇ ਠੇਕੇ, ਕੀ ਮੀਟ ਦੀਆਂ ਦੁਕਾਨਾਂ ਨਹੀਂ ਹੁੰਦੀਆਂ? ਅੱਛਾ, ਫਿਰ ਹੋਰ ਦੱਸੋ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਤੁਸੀਂ ਕਹਿੰਦੇ ਆ ਉੱਥੇ ਪੁਲਿਸ ਕਹਿੰਦੀ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਨਹੀਂ ਅਸੀਂ ਕੋਈ ਕਾਰਵਾਈ ਕੀਤੀ। ਬਰਗਾੜੀ ਸ਼ਾਂਤਮਈ ਸੰਗਤ ਦੇ ਬੈਠਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਪਾਣੀ ਗੰਦੇ ਦੀਆਂ ਵਿਛਾੜਾਂ ਮਾਰੀਆਂ, ਰੂੜੀਆਂ 'ਚ ਗ੍ਰੰਥ ਸਾਹਿਬ ਦੱਬਤਾ, ਅੰਗ ਖਿਲਾਰ ਤੇ ਗਲੀਆਂ 'ਚ। ਉਦੋਂ ਵੀ ਇਹੀ ਪੁਲਿਸ ਸੀ, ਉਦੋਂ ਨਹੀਂ ਦਿਖੀ ਤੁਹਾਨੂੰ ਵੀ ਇੱਥੇ ਗ੍ਰੰਥ ਸਾਹਿਬ ਦੇ ਤੇ ਇਹੀ ਪ੍ਰਸ਼ਾਸਨ ਸੀ, ਇਹੀ ਫੌਜਾਂ, ਇਹੀ ਪੁਲਿਸ ਸੀ ਜਦੋਂ ਬੂਟ ਲੈ ਕੇ ਦਰਬਾਰ ਸਾਹਿਬ ਚੜਿਆ, ਟੈਂਕਾਂ ਤੋਪ ਲੈ ਕੇ। ਜਾਣੇ ਜਾਣ ਬੁੱਝ ਕੇ ਮਾਹੌਲ ਬਣਾਉਂਦੇ ਨੇ। ਮੈਂ ਕਹਿੰਦਾ ਜਿਹੜਾ ਬੰਦਾ ਅੱਜ ਮੈਨੂੰ ਬਹੁਤ ਮੁੰਡੇ ਮਿਲਦੇ ਨੇ ਜਿਹੜੇ ਕਹਿੰਦੇ ਭਾਈ ਅੰਮ੍ਰਿਤਪਾਲ ਕਰਕੇ ਅਸੀਂ ਨਾ ਛੱਡ ਗਏ, ਅਸੀਂ ਅੰਮ੍ਰਿਤ ਛਕ ਰਹੇ ਹਾਂ, ਸਾਨੂੰ ਸਿੱਖੀ ਦੀ ਜਾਗ ਲੱਗੀ ਹੈ। ਰਿਪੋਰਟ ਆ ਵੀ ਸੀ ਦੀ ਪਿਛਲੇ 6 ਮਹੀਨਿਆਂ ਦੀ ਕਿ ਸਭ ਤੋਂ ਜ਼ਿਆਦਾ ਜੇ ਪਿਛਲੇ 30-40 ਸਾਲਾਂ 'ਚ ਜਾਗ ਲੱਗੀ ਹੈ ਆਪਣੇ ਹੱਕਾਂ ਪ੍ਰਤੀ, ਆਪਣੀ ਬੋਲੀ, ਆਪਣੇ ਇਤਿਹਾਸ, ਸਿੱਖੀ ਪ੍ਰਤੀ, ਤਾਂ ਪਿਛਲੇ 6 ਮਹੀਨਿਆਂ 'ਚ ਲੱਗੀ ਹੈ। ਅੱਛਾ ਬਾਈ, ਅੱਜ ਭਗਵੰਤ ਮਾਨ ਹੀ ਮਿਲ ਕੇ ਆਏ ਨੇ ਅਮਿਤ ਸ਼ਾਹ ਜੀ ਨੂੰ ਸੀਐਮ। ਕਿਆ ਲੱਗਦਾ ਕਿ ਅਜਨਾਲੇ ਦੀ ਘਟਨਾ ਬਾਰੇ ਵਿਚਾਰ? ਦੇਖੋ, ਭਗਵੰਤ ਦੀਆਂ ਲੱਤਾਂ ਜਾਣ ਹੈ ਨਹੀਂ। ਇਹ ਭਗਵੰਤ ਅੱਜ ਦੇਸ਼ ਦੇ ਗ੍ਰਹਿ ਮੰਤਰੀ ਕੋਲ ਇਹ ਗੱਲ ਰੱਖਦਾ ਕਿ ਜਿਹੜੇ ਬੰਦੀ ਸਿੰਘ ਸਜ਼ਾ ਪੂਰੀ ਕਰ ਚੁੱਕੇ ਛੱਡੋ, ਇਹ ਨਹੀਂ ਕਰ ਸਕਦੇ। ਇਹਦਾ ਕੇਜਰੀਵਾਲ ਤੋਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਕਰਾ ਦੇ, ਅੰਮ੍ਰਿਤਸਰ ਜਦੋਂ ਛੱਡੋ, ਇਹਦਾ ਉਹਨਾਂ ਦਾ ਆਪਦਾ, ਇਹਨਾਂ ਨੇ ਕੁਝ ਨਹੀਂ ਕਰਨਾ। ਅਸੀਂ ਕਹਿੰਦੇ ਜੇ ਐਡਾ ਹੀ ਇਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਤਾਂ ਫਿਰ ਇਹ ਕਿਉਂ ਨਹੀਂ ਕਰਦੇ ਜੀ ਕਿ ਵਿਧਾਨ ਸਭਾ 'ਚ ਮਤਾ ਪਾਉਂਦੇ ਤਾਮਿਲਨਾਡੂ ਸਰਕਾਰ ਦੀ ਤਰਜ਼ ਤੇ। ਉਹਨਾਂ ਨੇ ਤਾਮਿਲਾਂ ਨੂੰ ਖਿਲਾਇਆ ਜੀ, ਕਹਿੰਦੇ ਕਤਲ ਨਾਲ ਤਾਮਿਲਨਾਡੂ ਸਰਕਾਰ ਦੇ ਵਿਧਾਨ ਸਭਾ 'ਚ ਮਤਾ ਪਾਇਆ, ਇਹ ਵੀ ਸਰਕਾਰ ਦਾ ਮਤਾ ਪਾਉਣ। ਅੱਛਾ, ਬਾਈਬਲ ਵਾਲਾ ਜਿਹੜਾ ਸਰਕਾਰ ਵੱਲੋਂ ਕਿ ਇਸਲਾਮ ਪੇਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਇਹਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਬਾਦਲਾਂ ਦਾ ਨਾਮ ਤੇ ਨਾਲ ਸੁਖਬੀਰ ਸਿੰਘ ਸੈਣੀ ਦਾ ਨਾਮ ਆ ਰਿਹਾ ਹੈ। ਜੋ ਸੇ ਬਾਦਲਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਮੰਤਰੀ ਸੀ ਪਹਿਲੀ ਸਲਾਹ ਆ ਕੇ ਆਏ ਸੀ ਉਹਦੇ ਨਾਮ ਸ਼ਾਮਿਲ ਕੀਤੇ ਜਾਣ। ਦੇਖੋ ਜੀ, ਇਹ ਸਾਰਾ ਇੱਕ ਸਿਆਸੀ ਖੇਡ ਬਣ ਗਈ। ਹੁਣ ਉਹ ਕਹਿੰਦੇ ਜੀ ਇਹਦਾ ਕੇਸ ਆ ਜਿਹੜਾ ਇਹ ਪੰਜਾਬ ਤੋਂ ਬਾਹਰ ਚੱਲੂਗਾ ਕਿਤੇ। ਅੱਜ ਲਿਖਾ ਕੇ ਲੈ ਲਓ ਮੈਥੋਂ, ਨਾ ਇਹਨਾਂ ਬੰਦਿਆਂ ਨੇ ਫਸਣਾ, ਨਾ ਇਹ ਬੰਦੇ ਫਸੇ ਆ। ਪਹਿਲਾਂ ਵੀ ਜਿਹੜੇ ਬੰਦੇ ਕੋਈ ਇਹੋ ਜਿਹੇ ਕਾਂਡਾਂ ਸ਼ਾਮਲ ਹੋਏ, ਨਾ ਪਹਿਲਾਂ ਫਸੇ ਆ, ਨਾ ਉਹਨਾਂ ਨੇ ਅੱਜ ਫਸਣਾ। ਇਹ ਸਾਰਾ ਲੋਕਾਂ ਦੀ ਇੱਕ ਵਾਰੀ ਅੱਖਾਂ ਠੰਡੀਆਂ ਕਰਨ ਦੀ ਕਰਤਾ, ਕੱਖ ਨਹੀਂ ਹੋਣਾ। ਬਾਈ ਜੀ, ਪਹਿਲਾਂ ਦੇਖਦੇ ਹੋ ਲਗਾਤਾਰ ਮੋਰਚਾ ਬੰਦੀ ਸਿੰਘ ਰਿਹਾ ਕਰੋ, ਬਾਪੂ ਤਲਵਾੜਾ ਜਿੰਦਾਬਾਦ, ਬਾਪੂ ਤਲਵਾੜਾ ਜਿੰਦਾਬਾਦ, ਦੀਪ ਸਿੱਧੂ ਤੇਰੀ ਸਲਾਹ ਜਿੰਦਾਬਾਦ, ਬੰਦੀ ਸਿੰਘ ਖਾਲਸਾ ਪਿੰਡਾਂ ਵਾਲੇ ਜਿੰਦਾਬਾਦ, ਬੰਦੀ ਸਿੰਘ ਰਿਹਾ ਕਰੋ, ਜੱਟਾ ਜਗਤਾਰ ਸਿੰਘ ਹਵਾਲਾ ਜਿੰਦਾਬਾਦ, ਜੱਟਾ ਜਗਤਾਰ ਸਿੰਘ ਹਵਾਲਾ ਜਿੰਦਾਬਾਦ, ਜੱਟਾ ਜਗਤਾਰ ਸਿੰਘ ਹਵਾਲਾ ਜਿੰਦਾਬਾਦ। ਸਿੱਖਾਂ ਨੂੰ ਅੱਤਵਾਦੀ ਕਹਿਣਾ ਬੰਦ ਕਰੋ, ਸਿੱਖਾਂ ਨੂੰ ਅੱਤਵਾਦੀ ਕਹਿਣਾ ਬੰਦ ਕਰੋ।